वाहिगुरू जी का खालसा वाहिगुरू जी की फतेह। मैं तुहाडी होस्ट नीनू कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। थैंक यू सो मच। जी डॉक्टर साहब, ਅੱਜ 7 ਅਕਤੂਬਰ 2014 22 असू ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਤੇ ਕੀ ਹੈ ਦਾ ਅਹਿਮ ਮੁੱਦਾ ਡਾਕਟਰ ਸਾਹਿਬ? देखो इस वेले ਜਿਹੜੀ ਗੱਲ ਸਾਰੇ ਸਾਊਥ ਏਸ਼ੀਆ ਦੇ ਵਿੱਚ ਵੀ ਔਰ ਇੱਥੋਂ ਤੱਕ ਕਿ ਅਮਰੀਕਾ 'ਚ ਵੀ ਕਾਫੀ ਫਿਕਰ ਦਾ ਵਾਇਸ ਹੈ, ਫਿਕਰਮੰਦੀ ਦੇ ਰਹੀ ਹੈ, ਉਹ ਹੈ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਕਸ਼ਮੀਰ 'ਚ ਲਗਾਤਾਰ ਦੋਨੋਂ ਪਾਸਿਆਂ ਤੋਂ ਹੋ ਰਹੀ ਫਾਇਰਿੰਗ ਜੀ। ਔਰ ਜਿਵੇਂ ਮੀਡੀਆ ਰਿਪੋਰਟਸ ਦੱਸਦੀਆਂ ਨੇ ਕਿ ਪਿਛਲੇ 48 ਘੰਟੇ ਦੇ ਵਿੱਚ ਦੋਨੋਂ ਪਾਸਿਓਂ ਲਗਭਗ 16 ਬੰਦੇ ਮਾਰੇ ਜਾ ਚੁੱਕੇ ਨੇ। 8 ਬੰਦੇ 7-8 ਇਸ ਪਾਸੇ 7-8 ਇਸ ਪਾਸੇ। ਜ਼ਖਮੀਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਔਰ ਲਗਭਗ 20,000 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਆਪਣੇ ਘਰ-ਬਾਰ ਛੱਡ ਕੇ ਕਿਸੇ ਨੇ ਸਕੂਲਾਂ 'ਚ ਸ਼ੈਲਟਰ ਲਈ ਹੈ ਔਰ ਕਈਆਂ ਨੇ ਦੂਸਰੇ ਪਾਸੇ ਜਿਹੜਾ ਹੈ ਉਹ ਜਾਣਾ ਸ਼ੁਰੂ ਕੀਤਾ ਹੋਇਆ ਜੀ। ਔਰ ਜਿਹੜੀ 100 ਕਿਲੋਮੀਟਰ ਸਟ੍ਰੈਚ ਦੇ ਉੱਤੇ ਇਹ ਫਾਇਰਿੰਗ ਜਿਹੜੀ ਕਿ ਬੜੇ ਭਾਰੇ ਹਥਿਆਰਾਂ ਦੇ ਨਾਲ ਹੋ ਰਹੀ ਹੈ, ਉਹਨਾਂ ਦੇ ਵਿੱਚ ਆਰਨੀਆ, ਆਰਐਸਪੁਰਾ, ਅਖਨੂਰ ਤੇ ਪੁੰਛ ਸੈਕਟਰ ਨੇ। ਔਰ ਇਹ ਸਾਰੀ ਜਿਹੜੀ ਫਾਇਰਿੰਗ ਹੈ ਦੋਨੋਂ ਇੰਡੀਆ ਦਾ ਵੀ ਐਕੂਜ਼ੇਸ਼ਨ ਪਾਕਿਸਤਾਨ ਤੇ ਹੈ, ਪਾਕਿਸਤਾਨ ਦਾ ਇੰਡੀਆ ਤੇ ਹੈ, ਪਰ ਇਸ ਸਾਰੇ ਏਰੀਆ ਦੇ ਵਿੱਚ 40 ਜਿਹੜੀਆਂ ਨੇ ਉਹ ਫਾਰਵਰਡ ਪੋਸਟਸ ਨੇ ਜਿਹੜੀਆਂ ਪ੍ਰੋਪਰਲੀ ਜਿਹਨੂੰ ਬਾਰਡਰ ਰੇਂਜਰਸ ਕਹਿੰਦੇ ਨੇ। ਦੋਨੋਂ ਪਾਸੇ ਰੈਗੂਲਰ ਆਰਮੀ ਨਹੀਂ ਹੁੰਦੀ ਪਰ ਆਰਮੀ ਹੁੰਦੀ ਹੈ। ਸੋ 40 ਉਹਨਾਂ ਦੀਆਂ ਫਾਰਵਰਡ ਪੋਸਟ ਨੇ ਔਰ 25 ਹੈਮਲੇਟਸ ਨੇ। ਹੈਮਲੇਟਸ ਸਮੌਲ ਹੁੰਦਾ, ਫੁੱਲ ਪੋਸਟ ਨਹੀਂ ਹੁੰਦੀ। ਔਰ ਇਹਨਾਂ ਸਾਰਿਆਂ 'ਚੋਂ ਹੀ ਜਿਹੜੀ ਹੈ ਬਰਾਬਰ ਫਾਇਰਿੰਗ ਚੱਲ ਰਹੀ ਹੈ। ਔਰ ਭਾਰਤ ਦੀ ਇਹ ਐਕੂਜ਼ੇਸ਼ਨ ਵੀ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਪਾਕਿਸਤਾਨ ਦੀ ਭਾਵੇਂ ਰੈਗੂਲਰ ਆਰਮੀ ਵੱਲੋਂ ਨਾ ਹੋਏ, ਜੈਸ਼ ਏ ਮੁਹੰਮਦ ਔਰ ਲਸ਼ਕਰ ਤਾਇਬਾ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਬਾਰਡਰਸ ਦੇ ਉੱਤੇ ਆ ਕੇ ਜਿਹੜੀ ਹੈ ਉਹ ਫਾਇਰਿੰਗ ਸ਼ੁਰੂ ਕੀਤੀ ਹੋਈ। ਇਸ ਕਿਸਮ ਦੇ ਇਲਜ਼ਾਮ ਤਰਾਸ਼ੀ ਜੀ। ਇੱਕ ਭਾਰਤੀ ਬੁਲਾਰੇ ਨੇ ਇਹ ਵੀ ਕਿਹਾ ਕਿਉਂਕਿ ਅਕਤੂਬਰ ਦਾ ਮਹੀਨਾ ਆ ਗਿਆ ਔਰ ਫਿਰ ਸਨੋ ਕਲੈਡ ਹੋ ਜਾਂਦੀ ਹੈ ਵੈਲੀ ਸਾਰੀ ਸ਼੍ਰੀਨਗਰ ਦੀ, ਤਾਂ ਉੱਥੋਂ ਘੁਸਪੈਠੀਆਂ ਨੂੰ ਘੁਸਪੈਠ ਕਰਵਾਉਣ ਦੇ ਲਈ ਇਹ ਜਿਹੜੀ ਹੈ ਕਵਰਿੰਗ ਫਾਇਰ ਹੋ ਰਿਹਾ। ਇਹ ਅਕਸਰ ਇੰਡੀਅਨਸ ਕਹਿੰਦੇ ਨੇ ਕਿ ਜੀ ਜਦੋਂ ਕੋਈ ਇੰਟਰੂਡਰ ਜਿਹੜੇ ਨੇ ਇਸ ਪਾਸੇ ਉਹਨਾਂ ਨੇ ਭੇਜਣੇ ਹੁੰਦੇ ਨੇ ਤਾਂ ਉਹ ਫਾਇਰਿੰਗ ਦਾ ਕਵਰਿੰਗ ਫਾਇਰ ਦੇ ਕੇ ਉਹਨਾਂ ਨੂੰ ਇੰਟਰੂਡ ਕਰਦੇ ਨੇ। ਇਹ ਜਿਹੜਾ ਹੈ ਇੰਡੀਆ ਦੀ ਐਕੂਜ਼ੇਸ਼ਨ ਹੈ। ਜੀ। ਪਾਕਿਸਤਾਨ ਦੀ ਸਾਈਡ ਤੋਂ ਜਿਹੜੀ ਪਾਕਿਸਤਾਨ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ ਉਹਨਾਂ ਦੀ ਇਹਦੇ 'ਤੇ ਬੜੀ ਸਟਰੋਂਗ ਸਟੇਟਮੈਂਟ ਆਈ ਹੈ। ਉਹਨਾਂ ਨੇ ਕਿਹਾ ਵੀ ਭਾਰਤ ਵੱਲੋਂ ਬਾਰ-ਬਾਰ ਅਨਪ੍ਰੋਵੋਕਡ ਬਿਨਾਂ ਭੜਕਾਟ ਦੇ ਫਾਇਰਿੰਗ ਹੋ ਰਹੀ ਹੈ। ਪਿਛਲੇ ਕੁਛ ਦੇਰ ਦੇ ਵਿੱਚ 21 ਵਾਰ ਭਾਰਤ ਨੇ ਬਾਉਂਡਰੀ ਵਾਇਓਲੇਸ਼ਨਸ ਕੀਤੀਆਂ ਨੇ ਔਰ ਇਸ ਬਾਰੇ ਜਿੱਥੇ ਪਾਕਿਸਤਾਨ ਗਵਰਨਮੈਂਟ ਆਫ ਇੰਡੀਆ ਦੇ ਕੋਲ ਪ੍ਰੋਟੈਸਟ ਕੀਤਾ ਹੈ ਉੱਥੇ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਮਿਲਟਰੀ ਆਬਜ਼ਰਵਰ ਗਰੁੱਪ ਇਨ ਇੰਡੀਆ ਐਂਡ ਪਾਕਿਸਤਾਨ, ਕਿਉਂਕਿ ਕਸ਼ਮੀਰ ਡਿਸਪਿਊਟਡ ਟੈਰੀਟਰੀ ਹੈ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਥੱਲੇ, ਇਸ ਲਈ ਇਹ ਜਿਹੜਾ ਗਰੁੱਪ ਹੈ UN ਮਿਲਟਰੀ ਆਬਜ਼ਰਵਰ ਗਰੁੱਪ ਇਨ ਇੰਡੀਆ ਐਂਡ ਪਾਕਿਸਤਾਨ, ਇਹਦੇ ਬੰਦੇ ਦੋਨੋਂ ਪਾਸੇ ਤਾਇਨਾਤ ਨੇ। ਸੋ ਪਾਕਿਸਤਾਨ ਨੇ ਇਹਨਾਂ ਨੂੰ ਵੀ ਇਹ ਸ਼ਿਕਾਇਤ ਕੀਤੀ ਹੈ ਕਿ ਭਾਰਤ ਜਿਹੜਾ ਉਹ ਅਨਪ੍ਰੋਵੋਕਡ ਬਿਨਾਂ ਭੜਕਾਟ ਤੋਂ ਫਾਇਰਿੰਗ ਕਰ ਰਿਹਾ ਹੈ ਔਰ ਉਹ ਸੀਜ਼ ਫਾਇਰ ਦੀ ਜਿਹੜਾ ਹੈ ਉਹ ਵਾਇਓਲੇਸ਼ਨ ਕਰ ਰਿਹਾ ਜੀ। ਅਮਰੀਕਾ ਦੇ ਵਿੱਚ ਸਟੇਟ ਡਿਪਾਰਟਮੈਂਟ ਦੇ ਜਿਹੜਾ ਸਪੋਕਸਮੈਨ ਨੇ ਅੱਜ ਹੀ ਇਹ ਕਿਹਾ ਕਿ ਇਹ ਠੀਕ ਨਹੀਂ ਹੈ ਦੋਨਾਂ ਦੇ ਵਿੱਚ ਜੋ ਚੱਲ ਰਿਹਾ ਹੈ ਔਰ ਉਹਨਾਂ ਨੇ ਐਡਵਾਈਜ਼ ਕੀਤੀ ਹੈ ਕਿ ਐਨਗੇਜ ਇਨ ਡਾਇਲੋਗ, ਕਿ ਗੱਲਬਾਤ ਕਰੋ ਔਰ ਇਹ ਜਿਹੜਾ ਆਪਸ ਦੇ ਵਿੱਚ ਪੀਸ ਮੇਨਟੇਨ ਕਰਕੇ ਰੱਖੋ। ਜੀ। ਹੁਣ ਇਹ ਤਾਂ ਮੀਡੀਆ ਦਾ ਮੈਂ ਇੰਡੀਆ ਵਰਜ਼ਨ, ਪਾਕਿਸਤਾਨ ਵਰਜ਼ਨ ਔਰ ਅਮਰੀਕਾ ਵਰਜ਼ਨ ਇਹ ਜਿਹੜੀਆਂ ਨੇ ਇਸ ਨੂੰ ਸਾਹਮਣੇ ਲਿਆਂਦਾ। ਹੁਣ ਹੋ ਕੀ ਰਿਹਾ, ਚੱਲ ਕੀ ਰਿਹਾ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਰਿੰਦਰ ਮੋਦੀ ਦੇ ਪਾਵਰ 'ਚ ਆਉਣ ਤੋਂ ਬਾਅਦ ਜੇ ਤੁਸੀਂ ਭਾਰਤ ਦੇ ਅੱਡ-ਅੱਡ ਵਜ਼ੀਰਾਂ ਦਾ ਐਟੀਚਿਊਡ ਦੇਖੋ, ਉਹਨਾਂ ਦੇ ਬਿਆਨ ਦੇਖੋ ਔਰ ਇਸ ਇੱਕ ਪਾਸੇ ਇਹ ਫਾਇਰਿੰਗ ਹੋ ਰਹੀ ਹੈ, ਦੋਨੋਂ ਪਾਸੇ 48 ਘੰਟੇ 16 ਬੰਦੇ ਮਰੇ ਨੇ, 20,000 ਜਿਹੜਾ ਉਹ ਉਜੜ ਰਿਹਾ ਹੈ ਔਰ ਭਾਰਤ ਦਾ ਜਿਹੜਾ ਹੋਮ ਮਿਨਿਸਟਰ ਰਾਜਨਾਥ ਸਿੰਘ ਹੈ ਉਹ ਪਾਕਿਸਤਾਨ ਨੂੰ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ ਇਸ ਗੱਲ ਦਾ ਧਿਆਨ ਰੱਖੋ ਕਿ ਹੁਣ UPA ਗਵਰਨਮੈਂਟ ਨਹੀਂ ਹੈ, ਹੁਣ BJP ਸਰਕਾਰ ਹੈ, ਅਸੀਂ ਮੂੰਹ ਤੋੜ ਜਵਾਬ ਦੇਵਾਂਗੇ। ਔਰ ਇਹੀ ਗੱਲ ਅਰੁਣ ਜੇਤਲੀ ਜਿਹੜਾ ਡਿਫੈਂਸ ਮਿਨਿਸਟਰ ਹੈ ਇਸ ਕਿਸਮ ਦੀ ਲੈਂਗੁਏਜ ਉਹ ਇਸਤੇਮਾਲ ਕਰ ਰਿਹਾ ਕਿ ਜੀ ਅਸੀਂ ਸਾਡੀਆਂ ਫੌਜਾਂ ਪੂਰੀਆਂ ਇਕਵਿਪਡ ਨੇ ਕਿਸੇ ਵੀ ਗੱਲ ਦਾ ਜਵਾਬ ਦੇਣ ਦੇ ਲਈ। ਜੀ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਵੇਲੇ ਜਦੋਂ ਵੀ ਇਸ ਕਿਸਮ ਦੀ ਜਿਹੜੀ ਜਿਹਨੂੰ ਬਾਰਡਰ ਟੈਂਸ਼ਨਸ ਕਹਿੰਦੇ ਨੇ ਜਾਂ ਐਸਕੇਲੇਸ਼ਨ ਆਫ ਜਿਹੜੀ ਹੈ ਇਸ ਕਿਸਮ ਦੀ ਟੈਂਸ਼ਨ ਹੁੰਦੀ ਹੈ ਤੇ ਉਸ ਦੇ ਕਾਰਨ ਤਾਂ ਹਮੇਸ਼ਾ ਪੋਲੀਟੀਕਲ ਹੁੰਦੇ ਨੇ। ਉਹ ਦੋਨੋਂ ਪਾਸਿਓਂ ਹੀ, ਇੰਡੀਆ ਪਾਕਿਸਤਾਨ ਕਿਸੇ ਪਾਸਿਓਂ ਵੀ ਹੋ ਸਕਦੇ ਨੇ। ਇਸ ਵੇਲੇ ਜਿਸ ਹਾਈ ਵੇਵ ਦੇ ਉੱਤੇ ਮੋਦੀ 4 ਮਹੀਨੇ ਪਹਿਲਾਂ ਜਿਹਦੇ ਤੇ ਸਵਾਰ ਹੋ ਕੇ ਉਹ ਪਾਵਰ 'ਚ ਆਇਆ ਸੀ, ਇਹਦੇ ਬਾਵਜੂਦ ਕਿ ਉਸ ਮੋਦੀ ਵੇਵ ਨੂੰ ਕਾਇਮ ਰੱਖਣ ਦੇ ਲਈ ਮੀਡੀਆ ਜਿਹੜਾ ਹੈ ਉਹ ਪੱਬਾਂ ਭਾਰ ਹੈ, ਕਿਉਂਕਿ ਕਾਰਪੋਰੇਟ ਇੰਡੀਆ ਹੈ ਜਿਨ੍ਹਾਂ ਨੇ ਮਿਲੀਅਨਸ ਇਨਵੈਸਟ ਕੀਤੇ ਨੇ ਮੋਦੀ ਤੇ ਉਹਦਾ ਫਾਇਦਾ ਲੈਣਾ। ਔਰ ਉਸ ਦੇ ਲਈ ਹੀ ਈਵਨ ਜਿਹੜੀ ਉਹਦੀ ਅਮਰੀਕਾ ਵਿਜ਼ਿਟ ਵੀ ਸੀ, ਹਾਲਾਂਕਿ ਜਿਹੜੇ ਉਹਨਾਂ ਦੇ ਬਹੁਤ ਗੰਭੀਰ ਐਨਾਲਿਸਟ ਨੇ ਉਹਨਾਂ ਦਾ ਸਪਸ਼ਟਤਾ ਦੇ ਨਾਲ ਕਹਿਣਾ ਹੈ ਕਿ ਵੀ ਮੋਦੀ ਦੀ ਜਿਹੜੀ ਵਿਜ਼ਿਟ ਹੈ ਉਹ ਈਵੈਂਟ ਜ਼ਰੂਰ ਸੀ ਲੇਕਿਨ ਡਿਪਲੋਮੈਟਿਕ ਫੇਲਿਅਰ ਸੀ, ਕਿ ਕੁਛ ਵੀ ਮੋਦੀ ਇੱਥੋਂ ਲੈ ਕੇ ਨਹੀਂ ਗਿਆ। ਨਾ ਹੀ ਕੋਈ ਡਿਪਲੋਮੈਟਿਕ ਗੇਨ ਸੀ, ਨਾ ਹੀ ਕੋਈ ਜਿਹੜੇ ਐਗਜ਼ਿਸਟਿੰਗ ਇਸ਼ੂ ਸੀ। ਬੇਸ਼ੱਕ ਨਿਊਕਲੀਅਰ ਟ੍ਰੀਟੀ ਤੋਂ ਬਾਅਦ ਜਿਹੜੀ ਆਪਸੀ ਇਹਨਾਂ ਦੀ ਨਾ ਐਗਰੀਮੈਂਟ ਵਾਲੀ ਲਾਈਨ ਚੱਲ ਰਹੀ ਹੈ, ਵੀਜ਼ਾ ਇਸ਼ੂ ਸੀ, ਦੂਸਰੇ ਇਸ਼ੂ ਸੀ, ਕੁਛ ਵੀ ਨਹੀਂ ਮਿਲਿਆ ਜੀ। ਔਰ ਜਿਸ ਤਰੀਕੇ ਦੇ ਨਾਲ ਈਵਨ ਉਹਨੂੰ ਆਨਰ ਵੀ ਨਹੀਂ ਦਿੱਤਾ ਗਿਆ ਕਿ ਜੁਆਇੰਟ ਸੈਸ਼ਨ ਨੂੰ ਐਡਰੈਸ ਕਰੇ, ਔਰ ਜਿਹੜਾ ਸ਼ਾਹੀ ਦਾਵਤ ਵੀ ਨਹੀਂ ਦਿੱਤੀ ਗਈ, ਸਟੇਟ ਡਿਨਰ ਵੀ ਨਹੀਂ ਦਿੱਤਾ ਗਿਆ, ਪ੍ਰਾਈਵੇਟ ਡਿਨਰ ਦਿੱਤਾ ਤੇ ਪ੍ਰਾਈਵੇਟ ਡਿਨਰ 'ਚ ਵੀ ਜਿਹੜੀ ਹੈ ਮਿਸ਼ੇਲ ਓਬਾਮਾ ਨੇ ਪਾਰਟਿਸਿਪੇਟ ਨਹੀਂ ਕੀਤਾ, ਗਰਮ ਪਾਣੀ ਪੀ ਕੇ ਤੇ ਗਰਮ ਹਵਾ ਛੱਡ ਕੇ ਚਲਾ ਗਿਆ ਜੀ। ਹੁਣ ਚੋਣਾਂ ਹਰਿਆਣੇ ਦੇ ਵਿੱਚ ਵੀ ਨੇ ਔਰ ਅਕਤੂਬਰ ਸ਼ਾਇਦ 15 ਨੂੰ ਹੋਣੀ ਹੈ, ਔਰ ਮਹਾਰਾਸ਼ਟਰ ਦੇ ਵਿੱਚ ਵੀ ਨੇ। ਦੋਨਾਂ ਥਾਵਾਂ ਦੇ ਉੱਤੇ ਬੀਜੇਪੀ ਨੇ ਜਿਨ੍ਹਾਂ ਦੇ ਨਾਲ ਅਲਾਇੰਸ ਕੀਤਾ ਸੀ, ਜਿਹਦੇ ਕਰਕੇ ਕਦੇ ਪਾਵਰ 'ਚ ਵੀ ਆਉਣ ਦਾ ਉਹਨਾਂ ਦਾ ਰਿਹਾ, ਮਹਾਰਾਸ਼ਟਰ ਦੇ ਵਿੱਚ ਵੀ ਸ਼ਿਵ ਸੈਨਾ ਜਿਨ੍ਹਾਂ ਦੇ ਨਾਲ 15 ਸਾਲ ਤੋਂ ਜ਼ਿਆਦਾ ਦਾ ਅਲਾਇੰਸ ਸੀ ਉਹ ਟੁੱਟ ਗਿਆ ਜੀ। ਔਰ ਹਰਿਆਣੇ 'ਚ ਪਿਛਲੀਆਂ ਜਿਹੜੀਆਂ ਪਾਰਲੀਮੈਂਟ ਚੋਣਾਂ ਸੀ ਉਹਦੇ 'ਚ ਉਹਨਾਂ ਨੇ ਸ਼ਾਇਦ ਹਰਿਆਣਾ ਵਿਕਾਸ ਪਾਰਟੀ ਨਾਂ ਹੈ, ਭਜਨ ਲਾਲ ਦੇ ਮੁੰਡੇ ਨੇ ਬਣਾਈ ਹੋਈ ਹੈ, ਉਹਦੇ ਨਾਲ ਅਲਾਇੰਸ ਸੀ ਜਿਹਦੇ ਥੱਲੇ ਜਿਹਦਾ ਉਹਨਾਂ ਨੂੰ ਫਾਇਦਾ ਹੋਇਆ, ਉਹ ਅਲਾਇੰਸ ਵੀ ਟੁੱਟ ਗਿਆ। ਹੁਣ ਜਿਹੜੀਆਂ ਬਾਈ ਇਲੈਕਸ਼ਨਸ ਹੋਈਆਂ ਉਹਦੇ 'ਚ ਜਿਸ ਕਿਸਮ ਦੀ ਮਾਰ ਪਈ 35-36 ਸੀਟਾਂ ਦੇ ਉੱਤੇ ਬੀਜੇਪੀ ਦਾ ਬੁਰਾ ਹਾਲ ਹੋਇਆ, ਔਰ ਸਾਰੀਆਂ ਸਟੇਟਾਂ 'ਚ ਜਿਨ੍ਹਾਂ 'ਚ ਯੂਪੀ ਵੀ ਸ਼ਾਮਲ ਹੈ ਜੀ। ਹੁਣ ਕੁਛ ਨਾ ਕੁਛ ਮੋਦੀ ਸਰਕਾਰ ਨੂੰ ਚਾਹੀਦਾ ਹੈ ਲੋਕਾਂ ਦੇ ਵਿੱਚ ਜਿਹੜੀ ਹੈ ਆਪਣੇ ਟਫ ਹੋਣ ਦੀ ਗੱਲ ਕਹਿਣ ਲਈ, ਕਿਉਂਕਿ ਬਾਈ ਇਲੈਕਸ਼ਨਾਂ ਦੇ ਵਿੱਚ ਜਿਹੜੀ ਫੇਲਿਅਰ ਸੀ ਉਹਦੇ ਤੋਂ ਇਹ ਗੱਲ ਉਹਨਾਂ ਨੂੰ ਲੱਗੀ ਔਰ ਉਹਨਾਂ ਦੇ ਜਿਹੜੇ ਇਨਰ ਚਿੰਤਕ ਨੇ ਉਹਨਾਂ ਨੇ ਬੈਠ ਕੇ ਇਹ ਜ਼ਰੂਰ ਸੋਚਿਆ ਹੋਏਗਾ ਕਿ ਜਿਸ ਤਰੀਕੇ ਨਾਲ ਬਾਈ ਇਲੈਕਸ਼ਨਾਂ ਤੋਂ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਲਵ ਜਿਹਾਦ, ਸਹਾਰਨਪੁਰ ਦੇ ਵਿੱਚ ਸਿੱਖਾਂ ਮੁਸਲਮਾਨਾਂ ਦਾ ਫਸਾਦ, ਇਹ ਸਾਰਾ ਕੀਤਾ, ਇਹ ਵਿਕਿਆ ਨਹੀਂ ਹੈ। ਹੁਣ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਕਿ ਅਪ ਦੇਅਰ ਐਂਟੇ ਵਾਲੀ ਲਾਈਨ ਲੈਂਦੇ ਆ, ਇੱਕ ਪਾਸੇ ਉਹਨਾਂ ਨੇ ਹਿੰਦੂਤਵੀ ਏਜੰਡੇ ਨੂੰ ਡਿਫਰੈਂਟ ਲਾਈਨ ਦੇ ਉੱਤੇ ਪ੍ਰਮੋਟ ਕਰਨਾ ਸ਼ੁਰੂ ਕੀਤਾ, ਜਿਹਦਾ ਉਹਨਾਂ ਨੇ ਵਿਖਾੜਾ ਸ਼ਰੇਆਮ ਦੁਸਹਿਰੇ ਦੇ ਮੌਕੇ 'ਤੇ ਕੀਤਾ। ਪਹਿਲੀ ਵਾਰ ਦੁਸਹਿਰੇ ਦੀ ਇਸ ਲੈਵਲ ਦੀਆਂ ਸੈਲੀਬ੍ਰੇਸ਼ਨਸ, ਉਹਨਾਂ ਦੀ ਡਾਇਰੈਕਟ ਕਵਰੇਜ, ਔਰ ਜਿਵੇਂ ਮੋਹਨ ਭਾਗਵਤ ਦਾ 70 ਮਿੰਟ ਦਾ ਲੈਕਚਰ ਨਾਗਪੁਰ ਤੋਂ ਲਾਈਵ ਬ੍ਰੌਡਕਾਸਟ ਕਰ ਰਿਹਾ ਭਾਰਤੀ ਦੂਰਦਰਸ਼ਨ, ਔਰ ਇਸ ਦਿਨ ਭਾਰਤ ਭਰ ਦੇ ਸ਼ਹਿਰਾਂ ਦੇ ਵਿੱਚ ਅੱਡ-ਅੱਡ ਸਟੇਟਾਂ ਜਿੱਥੇ ਇਹਨਾਂ ਦਾ ਬੇਸ ਹੈ ਉੱਥੇ ਬੰਦੂਕਾਂ, ਪਿਸਤੌਲਾਂ ਔਰ ਤਲਵਾਰਾਂ ਦੇ ਨਾਲ RSS ਦੇ ਵਲੰਟੀਅਰਸ ਨੇ ਜਿਹੜਾ ਉਹ ਮਾਰਚ ਕੱਢੇ ਔਰ ਸ਼ਸਤਰ ਪੂਜਾ ਦੇ ਨਾਂ ਥੱਲੇ ਬਿਲਕੁਲ ਇਲੀਗਲ ਕਾਰਵਾਈਆਂ। ਈਵਨ ਪੰਜਾਬ 'ਚ ਵੀ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿਵੇਂ ਜੈਤੋ, ਫਰੀਦਕੋਟ, ਬਰਨਾਲੇ ਵਰਗੀ ਥਾਂ ਦੇ ਉੱਤੇ ਰਾਜੀ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਮੰਗ ਕੀਤੀ ਹੈ ਬਾਦਲ ਤੋਂ ਕਿ ਇਹ ਕੇਸ ਰਜਿਸਟਰ ਕੀਤਾ ਜਾਏ ਉਹਨਾਂ ਦੇ RSS ਆਰਗੇਨਾਈਜ਼ਰਸ ਦੇ ਖਿਲਾਫ ਕਿ ਉਹਨਾਂ ਨੇ ਲਾ ਵਾਇਲੇਟ ਕੀਤਾ। ਸੋ ਔਰ ਜੇ ਮੋਦੀ ਦਾ ਭਾਸ਼ਣ ਤੁਸੀਂ ਦੇਖੋ, ਭਾਗਵਤ ਨੇ ਤਾਂ ਹਿੰਦੂਤਵਾ ਦਾ ਜਿਹੜਾ ਉਹ ਰਾਗ ਲਾਪਿਆ। ਨਰਿੰਦਰ ਮੋਦੀ ਨੇ ਇਸ ਮੌਕੇ ਦੇ ਉੱਤੇ ਜਿਹੜਾ ਆਪਣਾ ਮੈਸੇਜ ਦਿੱਤਾ ਔਰ ਭਾਸ਼ਣ ਦਿੱਤਾ ਹੈ, ਉਹਨੇ ਕਿਹਾ ਜੀ ਹਿੰਦੂ शेरों की कौम है लेकिन कुछ हिंदू भेड़ों में जाके मिले हैं और वो शेरों की कौम को बदनाम कर रहे हैं। ਹੁਣ ਇਸ ਦੇ ਉੱਤੇ ਹੀ ਮੈਂ ਦੇਖ ਰਿਹਾ ਸੀ ਵੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਉਹਨਾਂ ਦੀ ਅੱਜ ਸਟੇਟਮੈਂਟ ਲੱਗੀ ਹੋਈ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਵੀ ਇੱਕ ਪਾਸੇ ਤਾਂ ਉਹ ਜਿਹੜਾ ਹਥਿਆਰਾਂ ਦੇ ਨਾਲ ਲੈਸ ਹੋ ਕੇ ਸ਼ਹਿਰਾਂ ਦੇ ਵਿੱਚ ਮਾਰਚ ਕੀਤੇ ਨੇ ਉਹਨਾਂ ਨੇ, ਔਰ ਮੋਦੀ ਇਹ ਦੱਸੇ ਕਿ ਕਿਹੜੀਆਂ ਭੇਡਾਂ ਇਹਨਾਂ ਦੇ ਜਿਹੜੀਆਂ ਨੇ ਉਹ ਦੂਜਿਆਂ 'ਚ ਜਾ ਕੇ ਰਲ ਰਹੀਆਂ ਨੇ ਔਰ ਕਿਹੜੀਆਂ ਨੇ ਭੇਡਾਂ ਉਹ ਜੀ। ਸੋ ਹੁਣ ਇੱਕ ਪਾਸੇ ਤਾਂ ਉਹਨਾਂ ਨੇ ਜਿਵੇਂ 100 ਹਿਸਟੋਰੀਅਨ ਬਿਠਾ ਦਿੱਤਾ, ਇਤਿਹਾਸ ਨੂੰ ਪੁੱਠਾ ਘੇੜਾ ਦੇਣਾ ਚਾਹੁੰਦੇ ਨੇ ਕਿ ਵੀ ਸ਼ੇਰਾਂ ਦੀ ਕੌਮ 1000 ਸਾਲ ਤੁਸੀਂ ਜੁੱਤੀਆਂ ਖਾਂਦੇ ਰਹੇ ਹੋ ਔਰ ਇਹ ਆਰਡਰ ਵੀ ਕਿ ਭਾਈ ਜੇ ਉਹ ਥੁੱਕਣਾ ਚਾਹੁਣ ਤੇ ਮੂੰਹ ਅੱਡ ਦੇਣ ਉਹ ਵੀ ਤੁਸੀਂ ਮਨਾਉਂਦੇ ਰਹੇ ਹੋ, ਹੁਣ ਤੁਸੀਂ ਕਿਹੜੇ ਸ਼ੇਰਾਂ ਦੀ ਕੌਮ ਹੋ।
ਸੋ ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਕਿਸੇ ਨਾ ਕਿਸੇ ਲੈਵਲ ਤੇ ਹਿੰਸਕ ਕਾਰਵਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ, ਔਰ ਜੋ ਕੱਲ ਨਾਗਪੁਰ ਦੇ ਵਿੱਚ ਹੋਈ, ਔਰ ਮੈਂ ਸਮਝਦਾ ਹਾਂ ਵੀ ਬੋਧੀ ਔਰ ਸਿੱਖ ਲੀਡਰ ਨਾਗਪੁਰ ਦੇ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਇਸ ਸਿਚੁਏਸ਼ਨ ਨੂੰ ਡਿਫਿਊਜ਼ ਕੀਤਾ। ਸੋ ਇਹ ਡੋਮੈਸਟਿਕ ਲੈਵਲ ਦੇ ਉੱਤੇ ਇੱਕ ਪਾਸੇ ਪ੍ਰਵੋਕ ਕਰਨ ਦੀ ਲਾਈਨ ਹੈ, ਔਰ ਦੂਸਰੇ ਪਾਸੇ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੇ ਵਿੱਚ ਅੰਦਰੂਨੀ ਕੁਆਇਟ ਪ੍ਰੈਸ਼ਰ ਚੱਲ ਰਹੇ ਨੇ। ਪਿਛਲੇ ਦਿਨਾਂ 'ਚ ਤਾਹਿਰ ਕਾਦਰੀ, ਇਮਰਾਨ ਖਾਨ ਦਾ ਧਰਨਾ, ਚਾਈਨਾ ਦੇ ਪ੍ਰੈਜ਼ੀਡੈਂਟ ਦੀ ਪਾਕਿਸਤਾਨ ਵਿਜ਼ਿਟ ਦਾ ਕੈਂਸਲ ਹੋਣਾ, ਔਰ ਜਿਵੇਂ ਮੋਦੀ ਅਮਰੀਕਾ 'ਚੋਂ ਗਿਆ ਵਾਪਸ, ਪੋਸੀਬਲ ਹੈ ਹੋਰ ਕਿਸੇ ਮਾਮਲੇ 'ਚ ਇਹਨਾਂ ਦੀ ਕੋਆਪਰੇਸ਼ਨ ਹੋਏ ਜਾਂ ਨਾ ਹੋਏ, ਲੇਕਿਨ 2014 ਦੇ ਵਿੱਚ ਅਮਰੀਕਾ ਨੇ ਉੱਥੋਂ ਆਪਣਾ ਵੱਡਾ ਚੰਕ ਸੋਲਜਰਸ ਦਾ ਕੱਢਣੇ ਜੀ, ਔਰ ਉਹਦੇ ਲਈ ਇੰਡੀਆ ਦਾ ਕੀ ਰੋਲ ਹੋਏਗਾ, ਕਿਉਂਕਿ ਕੱਲ੍ਹ ਦੀ ਖਬਰਾਂ 'ਚ ਸੀ ਕਿ ਇੱਕ ਪਾਕਿਸਤਾਨ ਦੇ ਕਬਾਇਲੀ ਇਲਾਕੇ 'ਚ ਡਰੋਨ ਅਟੈਕ ਅਮਰੀਕਨਾਂ ਦਾ, ਉਹਦੇ 'ਚ 15 ਕਿ 16 ਬੰਦੇ ਮਾਰੇ ਗਏ। ਸੋ ਉਸ ਪਾਸਿਓਂ ਵੀ ਪ੍ਰੈਸ਼ਰ ਰੱਖਿਆ ਹੋਇਆ। ਹੋ ਸਕਦਾ ਹੈ ਕਿਸੇ ਲੈਵਲ ਤੇ ਅਮਰੀਕਾ ਵੀ ਸਾਇਲੈਂਟ ਹੋਏ ਇਸ ਕਰਕੇ ਕਿ ਪਾਕਿਸਤਾਨ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾਏ। ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਇਹ ਗੱਲ, ਅਸੀਂ ਜਦੋਂ ਵੀ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ, ਅਸੀਂ ਆਪਣੀ ਜਿਹੜੀ ਸਾਡੀ ਸਿਵਲਾਈਜੇਸ਼ਨ ਹੈ, ਸਾਡੀ ਸੱਭਿਅਤਾ ਹੈ, ਦੋਨਾਂ ਦੇ ਵਿਚਕਾਰ, ਔਰ ਸਾਡਾ ਇਹ ਫੀਅਰ ਰਹਿੰਦਾ ਹੈ ਕਿ ਵੀ ਜਿਸ ਤਰੀਕੇ ਨਾਲ ਇਹ ਹਿੰਦੂਤਵੀ ਐਲੀਮੈਂਟ ਭੂਤਰਿਆ ਹੋਇਆ ਹੈ, ਇਸ ਭੂਤਰੇਪਨ ਦੇ ਵਿੱਚ ਹੀ ਇਹਨਾਂ ਦੀ ਜਦੋਂ ਪਹਿਲੀ ਸਰਕਾਰ ਬਣੀ ਅਟਲ ਬਿਹਾਰੀ ਵਾਜਪਾਈ ਦੇ ਥੱਲੇ, ਤੇ ਇਹਨਾਂ ਨੇ 1998 ਦੇ ਵਿੱਚ ਨਿਊਕਲੀਅਰ ਬੰਬ ਧਮਾਕੇ ਕੀਤੇ, 5 ਕੀਤੇ, ਪਾਕਿਸਤਾਨ ਨੇ 6 ਕਰ ਦਿੱਤੇ 2 ਹਫ਼ਤੇ ਬਾਅਦ। ਸੋ ਦੋਨੋਂ ਹੀ ਨਿਊਕਲੀਅਰ ਪਾਵਰਸ ਬਣ ਗਈਆਂ। ਅਦਰਵਾਈਜ਼ ਇੰਡੀਆ ਉਹ ਧਮਾਕੇ ਨਾ ਕਰਦਾ ਤੇ ਪਾਕਿਸਤਾਨ ਭਾਵੇਂ ਉਹਦੇ ਕੋਲ ਨਿਊਕਲੀਅਰ ਕੈਪੇਬਿਲਿਟੀ ਸੀ, ਪਰ ਉਹ ਐਜ਼ ਏ ਨਿਊਕਲੀਅਰ ਜਿਹੜਾ ਉਹਨੇ ਬਾਹਰ ਨਹੀਂ ਸੀ ਆਉਣਾ। ਸੋ ਸਾਨੂੰ ਇਹ ਫੀਅਰ ਹੈ ਵੀ ਇਹ ਨਾ ਹੋਏ ਵੀ ਇਸ ਚੀਪ ਜਿਹੜੀ ਇਹ ਵੋਟ ਪੋਲੀਟਿਕਸ ਹੈ, ਔਰ ਆਉਣ ਵਾਲੇ ਪੀਰੀਅਡ 'ਚ ਦੱਸਣ ਦੇ ਲਈ ਜੇ ਅਸੀਂ ਯੂਪੀਏ ਨਹੀਂ ਹੈਗੇ, ਅਸੀਂ ਫਲਾਣੇ ਨਹੀਂ ਹੈਗੇ, ਕੋਈ ਵੀ ਇਹ ਇਸ ਕਿਸਮ ਦੀ ਦਿਲਵਦੀ ਵਾਲੀ ਕਾਰਵਾਈ ਕਰਨ, ਕਿਉਂਕਿ ਅਦਰਵਾਈਜ਼ ਬਾਰਡਰ 'ਤੇ ਫਾਇਰਿੰਗ ਥੋੜ੍ਹੀ ਬਹੁਤ ਤਾਂ ਹੁੰਦੀ ਰਹਿੰਦੀ ਹੈ, ਕਿਉਂਕਿ ਇਹ ਲਾਈਨ ਆਫ ਕੰਟਰੋਲ ਹੈ, LOC ਹੈ ਜਿਹੜਾ, ਔਰ ਕਸ਼ਮੀਰ ਪਹਾੜੀ ਇਲਾਕਾ ਹੈ। ਥੋੜ੍ਹਾ ਬਹੁਤ ਇਹਨਾਂ ਨੇ ਹਥਿਆਰ ਵੀ ਜਿਹੜੇ ਨੇ ਗੋਲਾਬਾਰੀ ਕਰਕੇ ਇੱਧਰ ਉੱਧਰ ਪੈਸੇ ਵੀ ਖਾਣੇ ਹੁੰਦੇ ਨੇ ਮੁੜ ਕੇ, ਕਿ ਜੀ ਨਵੇਂ ਖਰੀਦਣੇ ਨੇ, ਉਹਨਾਂ ਦਾ ਕਮਿਸ਼ਨ ਖਾਣਾ। ਪਰ ਜਿਸ ਲੈਵਲ ਤੇ ਜਿੰਨੀ ਇੰਟੈਂਸ ਫਾਇਰਿੰਗ ਹੁਣ ਸਾਰੇ ਦੇ ਸਾਰੇ 100 ਕਿਲੋਮੀਟਰ ਪਾੜ ਚੱਲ ਰਹੀ ਹੈ, ਮੈਨੂੰ ਨਹੀਂ ਲੱਗਦਾ ਵੀ ਇਸ ਵੇਲੇ ਪਾਕਿਸਤਾਨ ਦੇ ਅੰਦਰੂਨੀ ਹਿੱਤ 'ਚ ਜਾਂਦਾ ਹੈ ਜਾਂ ਪਾਕਿਸਤਾਨ ਦੀ ਕੰਪਲਸ਼ਨ ਹੈ ਕਿ ਉਹ ਇਸ ਨੂੰ ਐਸਕੇਲੇਟ ਕਰਨ ਬਾਰਡਰ ਦੇ ਉੱਤੇ, ਕਿਉਂਕਿ ਉਹਨਾਂ ਨੂੰ ਤਾਂ ਇਸ ਵੇਲੇ ਨਵਾਜ਼ ਸ਼ਰੀਫ ਦੀ ਕੁਰਸੀ ਵੀ ਕੋਈ ਬਹੁਤ ਮਜ਼ਬੂਤ ਨਹੀਂ ਹੈ, ਪ੍ਰੋਟੈਸਟਾਂ ਨੇ ਵੀ ਉਹਨੂੰ ਡਗਮਗਾਇਆ ਹੈ, ਇਕੋਨਮੀ ਵੀ ਸ਼ਾਇਦ ਕੋਈ ਬਹੁਤ ਠੀਕ ਨਹੀਂ ਹੈ, ਹੋਰ ਵੀ ਇਸ਼ੂ ਚੱਲ ਰਹੇ ਨੇ। ਸੋ ਇਹ ਇਸ ਵੇਲੇ ਪੋਲੀਟੀਕਲੀ ਭਾਰਤ ਦੇ ਹੀ ਬੈਨੀਫਿਟ 'ਚ ਜਾਂ RSS ਦੇ ਹਿੰਦੂਤਵੀਆਂ ਦਾ ਹੀ ਏਜੰਡਾ ਹੋ ਸਕਦਾ ਹੈ ਕਿ ਆਪਣੀ ਟਫ ਲਾਈਨ ਦੇ ਥੱਲੇ ਇਸ ਕਿਸਮ ਦੀ ਪ੍ਰੋਵੋਕੇਸ਼ਨ ਵੀ ਰੱਖਣ, ਹਰਿਆਣਾ ਮਹਾਰਾਸ਼ਟਰ ਦੀਆਂ ਚੋਣਾਂ 'ਚ ਉਹਦਾ ਫਾਇਦਾ ਵੀ ਲੈਣ, ਔਰ ਫਿਰ ਕੋਈ ਇਹਨਾਂ ਦਾ ਜਿਹੜਾ ਕੋਈ ਨਾਅਹਿਲ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਕਿ ਵੀ ਅਲਟੀਮੇਟਲੀ ਕੋਈ ਵੀ ਇਹ ਜੇ ਸਮਝਦੇ ਨੇ ਕਿ ਜੀ ਵੈਪਨਰੀ ਇਹਨਾਂ ਦੀ ਬੈਟਰ ਹੈ ਔਰ ਹਥਿਆਰਾਂ ਨਾਲ ਉਹ ਪਾਕਿਸਤਾਨ ਨੂੰ ਇੰਨੇ ਘੰਟੇ 'ਚ ਫਤਿਹ ਕਰ ਲੈਣਗੇ, ਜਾਂ ਦੂਜੇਵੇਂ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਇਹ RSS ਵਾਲੇ ਸਮੇਂ ਕਰਦੇ ਰਹੇ ਨੇ। ਹੁਣ ਪਾਕਿਸਤਾਨ ਇੱਕ ਨਿਊਕਲੀਅਰ ਜਿਹੜੀ ਹੈ ਸ਼ਕਤੀ ਹੈ, ਔਰ ਨਿਊਕਲੀਅਰ ਸ਼ਾਇਦ ਉਹਨਾਂ ਦਾ ਲਾਸਟ ਰਿਜ਼ੋਰਟ ਨਾ ਹੋਏ। ਇੱਕ ਹੁੰਦਾ ਨਾ ਜੀ ਅਸੀਂ ਅਖੀਰ 'ਚ, ਇੱਕ ਹੁੰਦਾ ਜੇ ਕੋਈ ਇਸ ਕਿਸਮ ਦਾ ਹੀ ਬਣਦਾ ਹੈ ਕਿ ਹੋ ਸਕਦਾ ਉਹਨਾਂ ਨੇ ਜਿਹੜਾ ਭਾਰਤ ਨਾਲ ਲੱਗਦਾ ਬਾਰਡਰ ਹੈ ਖਾਸ ਤੌਰ 'ਤੇ ਪੰਜਾਬ ਵਾਲੇ ਪਾਸਿਓਂ, ਉਹਦੇ 'ਤੇ ਹੀ ਨਿਊਕਲੀਅਰ ਮਾਈਨਸ ਲਾਈਆਂ ਹੋਣ। ਕੋਈ ਨਿਊਕਲੀਅਰ ਬੰਬ ਥੋੜ੍ਹੀ ਸੁੱਟੇ ਜਾਂਦੇ ਨੇ, ਉਹ ਤਾਂ ਮਿਜ਼ਾਈਲਾਂ ਨੇ। ਨਿਊਕਲੀਅਰ ਮਾਈਨਸ ਹੋਣ, ਔਰ ਕੋਈ ਵੀ ਜਿਹੜੀ ਇਸ ਕਿਸਮ ਦੀ ਟ੍ਰੈਡੀਸ਼ਨਲ ਵਾਰ ਹੈ ਪੁਰਾਣੇ ਹਥਿਆਰਾਂ ਨਾਲ ਜਾਂ ਰਵਾਇਤੀ ਹਥਿਆਰਾਂ ਨਾਲ, ਉਹ ਅਲਟੀਮੇਟਲੀ ਐਸਕੇਲੇਟ ਹੋ ਕੇ ਨਿਊਕਲੀਅਰ ਵੱਲ ਜਾ ਸਕਦੀ। ਔਰ ਸਾਨੂੰ ਹਮੇਸ਼ਾ ਹੀ ਇਸ ਗੱਲ ਦਾ ਰਹਿੰਦਾ ਕਿ ਭਾਵੇਂ ਟ੍ਰੈਡੀਸ਼ਨਲ ਵਾਰਫੇਅਰ ਹੋਏ, ਉਹਦੇ 'ਚ ਵੀ ਮੈਕਸਿਮਮ ਨੁਕਸਾਨ ਜਿਹੜਾ ਸਾਡਾ ਹੁੰਦਾ ਪੰਜਾਬ ਦਾ, ਔਰ ਜੇ ਇਹ ਐਸਕੇਲੇਟ ਹੋ ਕੇ ਕਿਸੇ ਹੋਰ ਪਾਸੇ ਜਾਂਦੀ ਹੈ ਤੇ ਇਹ ਉਸ ਤੋਂ ਵੀ ਵਰਸਟ ਹਾਲਤ ਦੇ ਵਿੱਚ ਸਾਡੀ ਸਾਰੀ ਸਿਵਲਾਈਜੇਸ਼ਨ ਦੀ ਤਬਾਹੀ ਜਿਹੜੀ ਹੈ ਉਸ 'ਚੋਂ ਨਿਕਲਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ 'ਚ ਜਿਹੜੀ ਓਬਾਮਾ ਐਡਮਿਨਿਸਟ੍ਰੇਸ਼ਨ ਦੀ, ਬੇਸ਼ੱਕ ਸਟੇਟ ਡਿਪਾਰਟਮੈਂਟ ਨੇ ਕਿਹਾ ਜੀ ਐਨਗੇਜ ਇਨ ਡਾਇਲੋਗ, ਚਾਹੀਦਾ ਤਾਂ ਇਹ ਸੀ ਕਿ ਮੋਦੀ ਦੀ ਆਮਦ ਵੇਲੇ ਉਹਨੂੰ ਇਹ ਪੁੱਛਿਆ ਜਾਂਦਾ, ਹੋ ਸਕਦਾ ਹੈ ਇੰਟਰਨਲੀ ਹੋਏ ਵੀ, ਕਿ ਜੀ ਤੁਸੀਂ ਡਾਇਲੋਗ ਜਿਹੜਾ ਚੱਲ ਰਿਹਾ ਸੀ ਫਸਟ ਸੈਕਟਰੀ ਲੈਵਲ ਜਿਹੜੀ ਗੱਲ ਹੋਣੀ ਸੀ, ਉਹਨੂੰ ਡਾਇਲੋਗ ਨੂੰ ਕਿਉਂ ਤੁਸੀਂ ਸਸਪੈਂਡ ਕੀਤਾ। ਹੁਣ ਇਹਨਾਂ ਨੇ ਇਹ ਕਿਹਾ ਜੀ ਪਾਕਿਸਤਾਨ ਦੇ ਐਂਬੈਸਡਰ ਨੇ ਹੁਰੀਅਤ ਕਾਨਫਰੰਸ ਦੇ ਲੀਡਰਾਂ ਨਾਲ ਗੱਲਬਾਤ ਕੀਤੀ। ਪਹਿਲਾਂ ਕਿਹੜੇ ਹੁਰੀਅਤ ਵਾਲੇ ਇੰਡੀਆ ਤੋਂ ਪਾਕਿਸਤਾਨ ਦਾ ਵੀਜ਼ਾ ਲੈ ਕੇ ਪਾਕਿਸਤਾਨ 'ਚ ਵੀ ਜਾਂਦੇ ਰਹੇ ਨੇ। ਮੀਰਵਾਇਜ਼ ਉਮਰ ਉੱਥੇ ਗਏ
ਦੂਸਰੇ ਉੱਥੇ ਗਏ ਨੇ ਔਰ ਪਹਿਲਾਂ ਵੀ ਪਾਕਿਸਤਾਨ ਦਾ ਐਂਬੈਸਡਰ ਹਮੇਸ਼ਾ ਜਿਹੜਾ ਉਹਨਾਂ ਦੇ ਨਾਲ ਮਿਲਦਾ ਹੈ। ਜਦੋਂ ਉਹਨਾਂ ਦਾ ਪ੍ਰੈਜ਼ੀਡੈਂਟ ਵੀ ਆਇਆ, ਸ਼ਾਇਦ ਮੁਸ਼ਰਫ ਆਇਆ, ਉਸ ਤੋਂ ਪਹਿਲਾਂ ਦੂਜੇ ਆਏ, ਉਹ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ। ਸੋ ਕੋਈ ਵੀ ਪਾਕਿਸਤਾਨੀ ਐਂਬੈਸਡਰ ਨੇ ਐਸਾ ਨਹੀਂ ਕੀਤਾ ਜਿਹੜਾ ਕਿ ਪਹਿਲਾਂ ਨਾ ਹੋਇਆ ਹੋਏ ਜੀ। ਲੇਕਿਨ ਇਹਦੇ ਬਾਵਜੂਦ ਇਹ ਵੀ ਇਹਨਾਂ ਦੀ ਐਰੋਗੈਂਸ ਸੀ ਕਿ ਗੱਲਬਾਤ ਡਾਇਲੌਗ ਨੂੰ ਸਸਪੈਂਡ ਕਰਨਾ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਅਮਰੀਕਾ ਦਾ ਆਪਣਾ ਫਿਕਰ, ਉਹ ਜਿਹੜਾ ISIS ਇਹਨਾਂ ਦੇ ਗਲ ਪਈ ਹੋਈ ਹੈ, ਟਰਕੀ ਦੇ ਨਾਲ ਲੱਗਦਾ ਜਿਹੜਾ ਟਾਊਨ ਹੈ ਆਲਮੋਸਟ ਫਾਲ ਹੋਣ ਵਾਲਾ ਹੈ। ਅੱਜ BBC ਦੀਆਂ ਪਿਛਲੇ ਕਈ ਘੰਟਿਆਂ ਤੋਂ ਇਹੀ ਖਬਰਾਂ ਚੱਲ ਰਹੀਆਂ ਨੇ ਕਿ ਜੀ ਉਹਨਾਂ ਦਾ ਜ਼ੋਰ ਪੈ ਰਿਹਾ। ਸੋ ਇਹ ਤਾਂ ਉੱਥੇ ਫਸੇ ਹੋਏ ਨੇ, ਲੇਕਿਨ ਜੇ ਇਹ ਇੰਡੀਆ ਦੇ ਉੱਤੇ ਪ੍ਰੋਪਰ ਪ੍ਰੈਸ਼ਰ ਬਿਲਡ ਕਰਕੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਪਲੇਬਸਾਈਟ ਰਾਏਸ਼ੁਮਾਰੀ ਦੇ ਜਿਹੜਾ ਅਸਲੀ ਸੋਲੂਸ਼ਨ ਹੈ ਉਹਦੇ ਥੱਲੇ ਗੱਲਬਾਤ ਨਾ ਕਰਵਾਈ ਤੇ ਫਿਰ ਇਹ ਜਿਹੜਾ ISIS ਲਾਈਨ ਹੈ, ਆਲਰੇਡੀ ਪਤਾ ਨਹੀਂ ਖਬਰ ਕਿੰਨੀ ਠੀਕ ਹੈ ਜਾਂ ਗਲਤ ਹੈ, ਪਾਕਿਸਤਾਨ ਦੇ ਹਵਾਲੇ ਨਾਲ ਵੀ ਜਿਹੜਾ ਉਹਨਾਂ ਦੇ ਤਾਲਿਬਾਨ ਨੇ ਉਹਨਾਂ ਦਾ ਬਿਆਨ ਆਇਆ ਕਿ ਜੀ ਉਹ ISIS ਨੂੰ ਸਪੋਰਟ ਕਰਨਗੇ ਜਾਂ ਸਪੋਰਟ ਕਰਦੇ ਨੇ। ਸੋ ਇਹ ਬੜਾ ਹੀ ਖਤਰਨਾਕ ਜਿਹੀ ਖੇਡ ਬਣਦੀ ਜਾ ਰਹੀ ਔਰ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਫਲੈਸ਼ ਪੁਆਇੰਟਸ ਨੇ, ਔਰ ਇਹ ਕਲਿੰਟਨ ਨੇ ਵੀ ਕਿਹਾ ਸੀ, ਓਬਾਮਾ ਨੇ ਵੀ ਕਿਹਾ ਜੀ ਕਸ਼ਮੀਰ ਇਜ਼ ਅ ਫਲੈਸ਼ ਪੁਆਇੰਟ। ਹੁਣ ਜਿਹੜੇ ਹੋਰ ਥਾਵਾਂ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਦਾ ਯਤਨ ਕੀਤਾ ਜਾ ਰਿਹਾ, ਜਿਹੜੇ ਪੁਰਾਣੇ ਦੁੱਖ ਦੇ ਫੋੜੇ ਨੇ, ਸਾਊਥ ਸੁਡਾਨ ਦਾ ਹੋਇਆ, ਕੋਸੋਵੋ ਦਾ ਹੋਇਆ, ਕਿਸੇ ਹੱਦ ਤੱਕ ਫਲਸਤੀਨ ਲਈ ਯਤਨ ਹੋਏ ਨੇ। ਸਵੀਡਨ ਇੱਕ ਕੰਟਰੀ ਬਣ ਗਿਆ ਪਹਿਲਾਂ ਜਿਹਨੇ ਫਲਸਤੀਨ ਨੂੰ ਮਾਨਤਾ ਦਿੱਤੀ ਹੈ। ਸੂਨਰ ਔਰ ਲੇਟਰ ਜਿਹੜਾ ਵੈਸਟ ਬੈਂਕ, ਕਿਉਂਕਿ ਗਾਜ਼ਾ ਦੀ ਬਾਉਂਡਰੀ ਮਾਰਕਡ ਹੈ, ਵੈਸਟ ਬੈਂਕ ਔਰ ਈਸਟ ਜੈਰੂਸ਼ਲਮ ਦੀ ਬਾਉਂਡਰੀ ਬਣ ਜਾਏ, ਈਸਟ ਜੈਰੂਸ਼ਲਮ ਕੈਪੀਟਲ ਬਣ ਜਾਏ, ਫਲਸਤੀਨ ਦਾ ਇਸ਼ੂ ਵੀ ਰਿਜ਼ੋਲਵ ਹੋ ਸਕਦਾ ਹੈ। ਹਾਲਾਂਕਿ ਅੱਜ ਕੱਲ੍ਹ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਔਰ ਵਾਈਟ ਹਾਊਸ ਦੀ ਤਲਖੀ ਚੱਲ ਰਹੀ ਹੈ, ਬਿਆਨਬਾਜ਼ੀਆਂ ਚੱਲ ਰਹੀਆਂ ਨੇ ਇੱਕ ਦੂਜੇ ਦੇ ਖਿਲਾਫ। ਪਰ ਕਸ਼ਮੀਰ ਇੱਕ ਐਸਾ ਫਲੈਸ਼ ਪੁਆਇੰਟ ਹੈ ਕਿਉਂਕਿ ਦੋਨੋਂ ਪਾਵਰਸ ਇੰਡੀਆ ਪਾਕਿਸਤਾਨ ਨਿਊਕਲੀਅਰ ਨੇ। ਆਲਰੇਡੀ 47 ਤੋਂ ਬਾਅਦ 3-4 ਲੜਾਈਆਂ ਇਸ ਮੁੱਦੇ ਤੇ ਲੜੀਆਂ ਜਾ ਚੁੱਕੀਆਂ ਨੇ ਔਰ ਇਹ ਅਮਰੀਕਾ ਦੀ ਰਿਸਪੌਂਸਿਬਿਲਿਟੀ ਸੀ ਔਰ ਹੈ ਕਿ ਉਹ ਇਹਨਾਂ ਦੋਨਾਂ ਦੇ ਉੱਤੇ ਹੀ ਜਿਹੜਾ ਹੈ ਉਹ ਦਬਾਅ ਬਣਾ ਕੇ ਕਸ਼ਮੀਰ ਦੇ ਲੋਕਾਂ ਨੂੰ ਜਿਹੜਾ ਪਲੇਬਸਾਈਟ ਦਾ ਹੱਕ ਦਿੱਤਾ ਜਾਏ ਕਿ ਉਹ ਕੀ ਚਾਹੁੰਦੇ ਨੇ। ਔਰ ਇਸ ਤੋਂ ਬਿਨਾਂ ਜਿਹੜੀ ਇਹ ਟੈਂਸ਼ਨ ਬਾਰਡਰ ਦੇ ਉੱਤੇ ਬਣ ਰਹੀ ਹੈ ਇਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਔਰ ਸਾਡੇ ਲਈ ਇਹ ਕਾਫੀ ਫਿਕਰ ਦਾ ਕਾਰਨ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।